ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 24 ਮਈ 2018 10 ਜੇਠ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਇਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਥਰਸਡੇ ਦਾ ਦਿਨ ਹੈ। ਅਸੀਂ ਚਾਹਾਂਗੇ ਕਿ ਜੋ ਅੱਜ ਦੇ ਅਹਿਮ ਇਸ਼ੂ ਨੇ ਉਹਨਾਂ ਜਿਹੜਾ ਪਹਿਲਾ ਇਸ਼ੂ ਹੈ ਉਸ ਤੇ ਆਪਣੇ ਵਿਚਾਰ ਦੇ ਦਿਓ। ਵੈਸੇ ਤੁਹਾਨੂੰ ਲੱਗਦਾ ਸੀ ਵੀ ਅੱਜ ਫਰਾਈਡੇ ਦੱਸ। ਠੀਕ ਹੈ। ਦੇਖੋ, ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸ ਦਈਏ ਕਿ ਸੈਚਰਡੇ ਸੀਐਟਲ ਦੇ ਵਿੱਚ 11ਵੀਂ ਸਿੱਖ ਡੇ ਪੈਰੇਡ ਹੈ ਜੀ, ਔਰ ਸਾਡੀ ਟੀਵੀ 84 ਦੀ ਸਾਰੀ ਟੀਮ ਕੱਲ ਰਵਾਨਾ ਹੋਏਗੀ ਸੀਐਟਲ ਦੇ ਲਈ। ਇਸ ਨੂੰ ਅਸੀਂ ਲਾਈਵ ਵੀ ਕਵਰ ਕਰਾਂਗੇ ਜੀ, ਗੁੱਡ। ਔਰ ਸੈਚਰਡੇ ਕਿਉਂਕਿ 3 ਘੰਟੇ ਦਾ ਟਾਈਮ ਡਿਫਰੈਂਸ ਹੈ ਸੀਐਟਲ ਦਾ ਔਰ ਨਿਊਯਾਰਕ ਦਾ, ਸੋ ਜ਼ਾਹਰ ਹੈ ਕਿ ਆਫਟਰਨੂਨ ਦੇ ਵਿੱਚ ਹੀ ਹੋਏਗਾ ਜਿਹੜੇ ਈਸਟ ਕੋਸਟ ਵਾਲੇ ਨੇ ਉਹਨਾਂ ਦੇ ਲਈ ਜੀ। ਸੋ ਇਸ ਨੂੰ ਜ਼ਰੂਰ ਦੇਖੋ ਜੀ। ਔਰ ਜਿਹੜੀ ਵਾਸ਼ਿੰਗਟਨ ਫਰੀडम ਮਾਰਚ ਸੈਚਰਡੇ ਨੂੰ ਅਸੀਂ ਲਾਈਵ ਉੱਥੋਂ ਕਵਰ ਕੀਤਾ, ਉਹਨੂੰ ਸਾਡੀ ਟੀਮ ਐਡਿਟ ਕਰਕੇ ਕੱਲ ਦੇ ਫਾਰਮੈਟ 'ਚ ਜਿਹੜਾ ਹੈ ਉਹ ਚਲਾਏਗੀ, ਕਿਉਂਕਿ ਕੱਲ ਮੈਂ ਵੀ ਫਲਾਈ ਕਰਨਾ ਹੈ, ਕਿਉਂਕਿ ਜੇ ਅਸੀਂ ਕੱਲ ਨਹੀਂ ਜਾਂਦੇ ਤਾਂ ਪਰਸੋਂ ਕਵਰ ਨਹੀਂ ਹੋ ਸਕਦਾ। ਇਸ ਲਈ ਜਿਹੜਾ ਮੋਸਟਲੀ ਅਸੀਂ ਫਰਾਈਡੇ ਵਾਲੇ ਦਿਨ ਕੋਈ ਨਾ ਕੋਈ ਹਿਸਟੋਰੀਕਲ ਟੌਪਿਕ ਜਾਂ ਕੋਈ ਰਿਵੀਲਿੰਗ ਜਿਹੜੇ ਕੋਈ ਆਰਟੀਕਲ ਜਿਹੜਾ ਕਿ ਹਕੀਕਤ ਬਿਆਨ ਕਰਦਾ ਹੋਏ ਉਸ ਨੂੰ ਚੁਣਦੇ। ਸੋ ਮੈਂ ਇਸ ਫਰਾਈਡੇ ਦੀ ਥਾਂ ਤੇ ਅੱਜ ਹੀ ਉਸ ਆਰਟੀਕਲ ਨੂੰ ਡਿਸਕਸ ਕਰ ਰਹੇ। ਵੈਸੇ ਸਿੱਖ ਡਾਕਟਰ, ਇੰਜੀਨੀਅਰ ਤਾਂ ਹੁਣ ਬਹੁਤ ਵੱਡੀ ਗਿਣਤੀ 'ਚ ਨੇ, ਫਾਰਮਰ, ਸੋਲਜਰ ਤਾਂ ਜਨਮ ਤੋਂ ਹੀ ਸੀ। ਮੀਡੀਆ ਦੀ ਲਾਈਨ 'ਚ ਦੇਖੀਏ ਤਾਂ ਤੁਹਾਨੂੰ ਬਹੁਤ ਘੱਟ, ਔਰ ਜਿਨ੍ਹਾਂ ਦੀ ਥੋੜ੍ਹੀ ਬਹੁਤ ਥਾਂ ਈਵਨ ਸਿੱਖ ਦਾਇਰਾਕਾਰ ਤੋਂ ਬਾਹਰ ਹੈ ਉਹਨਾਂ ਤੋਂ ਵੀ ਘੱਟ ਤੁਹਾਨੂੰ ਮਿਲਣਗੇ। ਸੰਨੀ ਹੁੰਦਲ ਇਹ ਇੰਗਲੈਂਡ ਬੇਸਡ ਜਰਨਲਿਸਟ ਨੇ ਔਰ ਬੇਸ਼ੱਕ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਾ ਹੋਈਏ ਜਾਂ ਨਾ, ਕਈ ਵਾਰ ਉਹਨਾਂ ਦੀ ਲਿਖਤ ਜਿਹੜੀ ਹੈ ਉਸ ਦੇ ਵਿੱਚ ਐਸਾ ਕੁਝ ਵੀ ਹੁੰਦਾ ਹੈ ਜਿਹੜਾ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਸਾਨੂੰ ਠੀਕ ਨਹੀਂ ਲੱਗਦਾ, ਔਰ ਇਹ ਵੀ ਨਹੀਂ ਹੈ ਕਿ ਉਹ ਕੋਈ ਪ੍ਰੈਕਟਿਸਿੰਗ ਸਿੱਖ ਵੀ ਨਹੀਂ ਨੇ। ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਦੂਸਰੇ ਦਾਇਰਾਕਾਰ 'ਚ ਵੀ ਬੈਠ ਕੇ, ਔਰ ਇਹ ਸੰਨੀ ਹੁੰਦਲ ਬਰਫੀ ਕਲਚਰ ਇੱਕ ਬੜਾ ਪਪੂਲਰ ਹੁਣ ਵੈਬਸਾਈਟ ਹੈ, ਉਸ ਦੇ ਐਡੀਟਰ ਇਨ ਚੀਫ ਵੀ ਨੇ, ਔਰ ਇਹਨਾਂ ਦੇ ਕਾਲਮ ਦਾ ਇੰਡੀਪੈਂਡੈਂਟ ਜਿਹੜਾ ਇੰਗਲੈਂਡ ਦੀ ਪਬਲੀਕੇਸ਼ਨ ਔਰ ਈਵਨ ਹਿੰਦੁਸਤਾਨ ਟਾਈਮਸ ਦੇ ਵਿੱਚ ਵੀ ਸਮੇਂ-ਸਮੇਂ ਛਪਦੇ ਰਹਿੰਦੇ ਨੇ। ਇਹਨਾਂ ਦੀ ਇੱਕ ਲਿਖਤ 20 ਮਈ ਦੀ ਡੇਟ ਲਾਈਨ ਨਾਲ ਜਿਹੜੀ ਬਰਫੀ ਕਲਚਰ 'ਚ ਹੈ, ਪਹਿਲਾਂ ਹੋਰ ਵੀ ਪਾਸੇ ਸਰਕੂਲੇਟ ਹੋਈ, ਜਿਹਦੇ 'ਚ ਉਹਨਾਂ ਨੇ ਸਿੱਖਾਂ ਨੂੰ ਵਾਰਨ, ਕਿਉਂਕਿ ਇੱਕ ਜਿਹੜਾ ਚੰਗਾ ਜਰਨਲਿਸਟ ਹੈ ਜਿਹੜਾ ਖਬਰਾਂ 'ਤੇ ਅੱਖ ਰੱਖਦਾ ਹੈ, ਜਿਹੜਾ ਪਾਸਟ ਨੂੰ ਪ੍ਰੈਜ਼ੈਂਟ ਨਾਲ ਔਰ ਪਾਸਟ ਤੇ ਪ੍ਰੈਜ਼ੈਂਟ ਨੂੰ ਫਿਊਚਰ ਨਾਲ ਜੋੜ ਸਕਦਾ ਹੈ, ਉਹ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਕਿਵੇਂ 30 ਮਿਲੀਅਨ ਸਿੱਖ ਨੇਸ਼ਨ ਦੁਨੀਆ ਭਰ ਦੇ ਵਿੱਚ ਇਸ ਵੇਲੇ ਹਿੰਦੂਤਵੀਆਂ ਦੇ ਰਡਾਰ ਦੇ ਉੱਤੇ ਹੈ ਕਿ ਉਹ ਕਿਵੇਂ ਉਹਨਾਂ ਨੂੰ ਆਉਣ ਵਾਲੇ ਪੀਰੀਅਡ 'ਚ ਕੀ ਸਲੂਕ ਕਰਨਗੇ। ਅਸੀਂ ਤਾਂ ਇੱਥੇ ਬੈਠੇ ਰੋਜ਼ ਵਾਰਨ ਕਰਦੇ ਹੀ ਹੈ ਕਿ ਵੀ ਆਹ ਵੀ ਹੋ ਗਿਆ, ਉਹ ਵੀ ਹੋ ਗਿਆ, ਪਰ ਸੰਨੀ ਹੁੰਦਲ ਵਰਗੇ ਪੱਤਰਕਾਰ ਤੋਂ ਜਿਹੜਾ ਕੋਈ ਪੰਥਕ ਦਾਇਰਾਕਾਰ ਦੀ ਸੋਚ ਵਾਲੀ ਨਹੀਂ ਹੈ, ਲਿਮਿਟੇਸ਼ਨ ਆਊਟ ਆਫ ਦਾ ਬਾਕਸ ਸੋਚਣ ਵਾਲੇ ਨੇ, ਉਹਨਾਂ ਦੀ ਕਲਮ ਤੋਂ ਇਹ ਵਾਰਨਿੰਗ ਆਣਾ। ਔਰ ਮੈਂ ਸਮਝਦਾ ਵੀ ਇਹ ਸਾਨੂੰ ਫਿਰ ਜਿਹੜੇ ਸਾਡਾ ਉਹ ਤਬਕਾ ਵੀ ਜਿਹੜਾ ਸਮਝਦਾ ਵੀ ਨਹੀਂ ਇਹ ਤਾਂ ਐਵੇਂ ਚੰਦ ਖਾਲਿਸਤਾਨੀਆਂ ਦਾ ਪ੍ਰੋਪੇਗੈਂਡਾ ਹੈ ਜਿਨ੍ਹਾਂ ਨੇ ਬਾਹਰ ਦੁਕਾਨਾਂ ਖੋਲੀਆਂ ਹੋਈਆਂ ਔਰ ਇਹ ਕੁਛ ਨਹੀਂ ਹੈ, ਔਰ ਉਹਨਾਂ ਦੇ ਲਈ ਮੇਰਾ ਖਿਆਲ ਹੈ ਵੀ ਇਹ ਜ਼ਿਆਦਾ ਆਈ ਓਪਨਰ ਹੋਏਗਾ ਕਿਉਂਕਿ ਉਹ ਇੰਗਲੈਂਡ ਬੇਸਡ ਨੇ ਔਰ ਅਸੀਂ ਉਹਨਾਂ ਦੇ ਆਰਟੀਕਲ ਨੂੰ ਡਿਸਕਸ ਕਰ ਰਹੇ ਹਾਂ। ਸੋ ਜਿਹੜੀਆਂ ਪਿਕਚਰਸ ਉਹਨਾਂ ਦੇ ਆਰਟੀਕਲ ਦੇ ਵਿੱਚ ਨੇ
ਖਾਸ ਤੌਰ ਤੇ ਇੰਗਲੈਂਡ ਦੇ ਗੁਰਦੁਆਰਿਆਂ ਦੀਆਂ ਉਹ ਵੀ ਸਕਰੀਨ ਤੇ ਦਿਖਾਈਆਂ ਜਾਣਗੀਆਂ ਔਰ ਇੱਕ ਦੋ ਜਿਹੜੀ ਝਗੜਿਆਂ ਨਾਲ ਸੰਬੰਧਿਤ ਨੇ ਜਾਂ ਕੁਝ ਵੈਬਸਾਈਟ ਜਿਹੜੇ ਜਿਵੇਂ ਉਹਨਾਂ ਨੇ ਜੈਕਾਰਾ ਦਾ ਜਾਂ ਹੋਰ ਇਸਤੇਮਾਲ ਕੀਤੇ ਨੇ ਆਪਣੇ ਆਰਟੀਕਲ 'ਚ ਕਿਉਂਕਿ ਉਹਨਾਂ ਦਾ ਫੋਕਸ ਜ਼ਿਆਦਾ ਡਾਇਸਪੋਰਾ ਸਿੱਖਾਂ ਤੇ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਦੀ ਬਾਹਰਲੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਮੇਟੀਆਂ ਨੇ ਅਕ੍ਰੋਸ ਯੂਰਪ ਨਾਰਥ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਪਾਬੰਦੀ ਲਾਈ ਹੈ ਕਿ ਭਾਰਤੀ ਐਂਬੈਸਡਰ ਡਿਪਲੋਮੈਟ ਕੌਂਸਲੇਟ ਇਹ ਗੁਰਦੁਆਰਿਆਂ 'ਚ ਨਹੀਂ ਆ ਸਕਦੇ ਉਸ ਤੋਂ ਬਾਅਦ ਇਹ ਲਾਈਨ ਬਿਲਕੁਲ ਸਿੱਧੀ ਡਰਾ ਹੋ ਗਈ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹੁਣ ਅਸੀਂ ਜਿਹੜਾ ਇਹ ਸਿੱਖਾਂ ਨੂੰ ਟਾਰਗੇਟ ਤਾਂ ਪਹਿਲਾਂ ਤੋਂ ਹੀ ਕਰ ਰਹੇ ਸੀ ਪਿਛਲੇ 4 ਦਹਾਕਿਆਂ ਤੋਂ ਜਿਵੇਂ ਹਿੰਸਕ ਕਾਰਵਾਈਆਂ 에ਅਰ ਇੰਡੀਆ ਤੋਂ ਲੈ ਕੇ ਗੁਰਦੁਆਰਿਆਂ 'ਚ ਝਗੜੇ ਬਲੈਕ ਲਿਸਟਾਂ ਪਰ ਹੁਣ ਉਹਨਾਂ ਨੇ ਬੜਾ ਫੋਕਸਡ ਢੰਗ ਦੇ ਨਾਲ ਜਿਹੜਾ ਉਹ ਸਿੱਖਾਂ ਨੂੰ ਟਾਰਗੇਟ ਕਰਨਾ ਆਉਣ ਵਾਲੇ ਪੀਰੀਅਡ ਔਰ ਇਸ ਚੇਤਾਵਨੀ ਵਾਲੀ ਇਹ ਸਾਰਾ ਆਰਟੀਕਲ ਫੋਕਸਡ ਹੈ ਇਸ ਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ ਵਿੰਟਰ ਇਜ਼ ਕਮਿੰਗ ਵਾਈ ਸਿੱਖਸ ਨੀਡ ਟੂ ਪ੍ਰਿਪੇਅਰ ਫॉर द ਇਮੀਨੈਂਟ ਸਟਾਰਮ ਕਿ ਸਰਦੀ ਆ ਰਹੀ ਹੈ ਇਮੀਨੈਂਟ ਹੁੰਦਾ ਜਿਹੜਾ ਹੋਣਾ ਹੀ ਹੋਣਾ ਸਿੱਖਾਂ ਨੂੰ ਕਿਉਂ ਇਸ ਕਿਸਮ ਦੇ ਆਉਣ ਵਾਲੇ ਤੂਫਾਨ ਤੋਂ ਆਪਣੇ ਆਪ ਨੂੰ ਜਿਹੜਾ ਬਚਾਉਣ ਦੇ ਲਈ ਤਿਆਰੀ ਕਰਨ ਦੀ ਲੋੜ ਹੈ ਔਰ ਸਬ ਹੈਡਿੰਗ ਸੀ ਸਿੱਖਸ ਇਨ ਦਾ ਡਾਇਸਪੋਰਾ ਹੈਵ ਟੂ ਗੈਟ ਰੈਡੀ ਕਿ ਜਿਹੜਾ ਬਾਹਰ ਡਾਇਸਪੋਰਾ 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਉਹ ਹੁਣ ਜਿਹੜੇ ਨੇ ਤਿਆਰ ਰਹਿਣ ਸੋ ਇਹ ਬੜਾ ਆਈ ਓਪਨਿੰਗ ਆਰਟੀਕਲ ਹੈ ਔਰ ਇਸ ਦੀ ਮੈਂ ਐਗਜ਼ੈਕਟਲੀ ਜੋ ਉਹਨਾਂ ਨੇ ਲਿਖਿਆ ਉਹੀ ਡਿਸਕਸ ਕਰਾਂਗਾ ਵਿੰਟਰ ਇਜ਼ ਕਮਿੰਗ Jon Snow frequently warned in Game of Thrones. I feel a bit like that sometimes. ਇਹ Game of Thrones ਦੇ ਲਿਖਾਰੀ ਨੂੰ ਉਹਨਾਂ ਨੇ ਰੈਫਰ ਕੀਤਾ ਜੌਨ ਸਨੋ ਨੇ ਇਹ ਕੁਝ ਐਕਸਪ੍ਰੈਸ਼ਨਸ ਨੇ ਜਿਹੜੀਆਂ ਹਿਸਟੋਰੀਕਲ ਬਣ ਜਾਂਦੀਆਂ ਜਿਵੇਂ ਜਦੋਂ ਸੀਜ਼ਰ ਜਾ ਰਿਹਾ ਹੈ ਆਪਣੇ ਕੋਰਟ ਵੱਲ ਔਰ ਇੱਕ ਫਕੀਰ ਬੈਠਾ ਸੜਕ ਦੇ ਕੰਢੇ ਕਹਿ ਰਿਹਾ ਕਿ ਬੀਵੀਅਰ ਆਫ ਦਾ ਆਈਡਸ ਆਫ ਮੇ ਕਿਉਂਕਿ ਜੋ ਚੱਲ ਰਿਹਾ ਸੀ ਉਸ ਦਾ ਔਰ ਉਹਦਾ ਜਾਂਦਿਆਂ ਹੀ ਜਿਹੜਾ ਹੈ ਬਰੂਤੇ ਜਿਹੜਾ ਉਹਦਾ ਮੋਸਟ ਟਰਸਟਵਰਦੀ ਸੀ ਉਹ ਹੀ ਉਹਨੂੰ ਸਟੈਪ ਕਰ ਦਿੰਦਾ ਸੋ ਹੁਣ ਵੀ ਜਦੋਂ ਕੋਈ ਵਾਰਨਿੰਗ ਜਾਂ ਦੂਜੀ ਹੋਏ ਤਾਂ ਆਈਡਸ ਹੁਣ ਜਿਹੜੇ ਮਹੀਨੇ 'ਚ ਵੀ ਆ ਰਹੇ ਹੋਣ ਕੋਈ ਖਤਰਾ ਇਮੀਨੈਂਟ ਹੋਏ ਉਹਦੀ ਗੱਲ ਹੁੰਦਾ ਹੈ ਕਿ ਬੀਵੀਅਰ ਆਫ ਦਾ ਆਈਡਸ ਆਫ ਦਿਸ ਸੋ ਇਸੇ ਤਰ੍ਹਾਂ ਕਿਉਂਕਿ ਜੌਨ ਸਨੋ ਨੇ ਇਹ ਵਾਰਨਿੰਗ ਦਿੱਤੀ ਗੇਮ ਆਫ ਥਰੋਨਸ ਦੇ ਵਿੱਚ ਕਿ ਵਿੰਟਰ ਇਜ਼ ਕਮਿੰਗ ਮਤਲਬ ਇਹ ਹੈ ਕਿ ਹੁਣ ਰਾਜ ਪਲਟਾ ਹੋਏਗਾ ਸੋ ਇਹੀ ਵਾਰਨਿੰਗ ਸੰਨੀ ਹੁੰਦਲ ਦੇ ਰਹੇ ਨੇ ਆਈ ਫੀਲ ਅ ਬਿਟ ਲਾਈਕ ਦੈਟ ਸਮਟਾਈਮਸ ਕਿ ਮੈਨੂੰ ਲੱਗਦਾ ਹੈ ਕਿ ਦੈਟ ਸਟਾਰਮ ਇਜ਼ ਇਮੀਨੈਂਟ ਆ ਰਿਹਾ ਜਿਹਨੇ ਸਿੱਖਾਂ ਨੂੰ ਜਿਹੜਾ ਉਹ ਉਖਾੜਨ ਦੀ ਕੋਸ਼ਿਸ਼ ਕਰਨੀ ਹੈ Sikhs are a small global community closely connected to each other through blood, tradition, history, and of course the internet. And so I want to say that winter is coming. ਕਿ ਸਿੱਖ ਇੱਕ ਗਲੋਬਲ ਦੁਨੀਆ ਭਰ 'ਚ ਫੈਲੀ ਹੋਈ ਛੋਟੀ ਜਿਹੀ ਕੌਮ ਹੈ ਇੱਕ ਦੂਜੇ ਦੇ ਨਾਲ ਸਾਡੀ ਖੂਨ ਦੀਆਂ ਰਿਸ਼ਤੇਦਾਰੀਆਂ ਨੇ ਰਵਾਇਤ ਹੈ ਪਰੰਪਰਾ ਹੈ ਇਤਿਹਾਸ ਹੈ ਔਰ ਜ਼ਾਹਰਾ ਤੌਰ ਦੇ ਉੱਤੇ ਅੱਜ ਇੰਟਰਨੈਟ ਦੇ ਨਾਲ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ਇਸ ਲਈ ਮੈਂ ਇਹ ਚੇਤਾਵਨੀ ਦੇਣਾ ਚਾਹੁੰਦਾ ਕਿ ਸਰਦੀ ਦਾ ਤੂਫਾਨ ਆ ਰਿਹਾ The global Sikh community is about to face new challenges and we need to prepare for them. ਬਾਹਰਲੇ ਸਿੱਖਾਂ ਦੇ ਸਾਹਮਣੇ ਨਵੇਂ ਚੈਲੰਜ ਆਉਣ ਵਾਲੇ ਨੇ ਉਹਦੇ ਲਈ ਸਾਨੂੰ ਤਿਆਰ ਹੋਣ ਦੀ ਲੋੜ ਹੈ A few weeks ago I was invited by the World Sikh Organization of Canada to speak with others on how we could challenge the negative media coverage Canadian Sikhs had been receiving. But the challenges that Sikhs now face are global, not just in Canada. ਕਿ ਕੁਝ ਸਮਾਂ ਪਹਿਲਾਂ ਹੀ ਮੈਨੂੰ WSO ਨੇ ਕੈਨੇਡਾ 'ਚ ਸੱਦਿਆ ਕਿ ਮੈਂ ਇਸ ਦੇ ਉੱਤੇ ਬੋਲਾਂ ਕਿ ਕੈਨੇਡੀਅਨ ਸਿੱਖਾਂ ਨੂੰ ਕਿਵੇਂ ਨੈਗੇਟਿਵ ਮੀਡੀਆ ਕਵਰੇਜ ਮਿਲੀ ਹੈ ਪਰ ਮੈਂ ਸਮਝਦਾ ਕਿ ਵੀ ਹੁਣ ਜਿਹੜੇ ਚੈਲੰਜ ਨੇ ਸਿੱਖਾਂ ਦੇ ਸਾਹਮਣੇ ਉਹ ਇਕੱਲੇ ਕੈਨੇਡਾ ਤੱਕ ਮਹਿਦੂਦ ਨਹੀਂ ਉਹ ਦੁਨੀਆ ਭਰ 'ਚ ਨੇ I don't look like a Sikh nor do I claim to be an expert on Sikhi ਕਿਉਂਕਿ ਸਿੱਖੀ ਸਰੂਪ 'ਚ ਨਹੀਂ ਨੇ ਸੰਨੀ ਹੁੰਦਰ ਕਹਿੰਦੇ ਨੇ ਮੇਰੀ ਤਾਂ ਸ਼ਕਲ ਵੀ ਸਿੱਖ ਵਰਗੀ ਨਹੀਂ ਹੈ ਤੇ ਨਾ ਹੀ ਮੈਂ ਕੋਈ ਸਿੱਖੀ ਦਾ ਮਾਹਿਰ ਹਾਂ In fact, my knowledge of Sikhi is terrible, but I am a keen observer of politics. So I am offering my views as neither a Sikh leader nor with aspirations to be one. I am offering these warnings, suggestions and ideas for debate. मैं ना ही सिख लगदा है मेरा ज्ञान भी बड़ा सीमित है मैं सियासत दे उत्ते तिखी अख रखदा
ਇਸ ਲਈ ਮੇਰੇ ਜਿਹੜੇ ਵਿਚਾਰ ਨੇ ਨਾ ਤਾਂ ਸਿੱਖ ਲੀਡਰ ਬਣਨ ਦੇ ਕਿਸੇ ਚਾਹਨਾ ਚੋਂ ਪੈਦਾ ਹੋਏ ਨੇ ਔਰ ਨਾ ਹੀ ਜਿਹੜਾ ਮੈਂ ਕੁਝ ਹੋਰ ਹੈ, ਮੈਂ ਤਾਂ ਸਿਰਫ ਵਾਰਨਿੰਗ, ਸੁਝਾਅ ਤੇ ਆਈਡੀਆਜ਼ ਦੇ ਰਿਹਾ ਤਾਂ ਕਿ ਇਸ ਦੇ ਉੱਤੇ ਵਿਚਾਰ ਚਰਚਾ ਸ਼ੁਰੂ ਹੋ ਸਕੇ ਜੀ। ਦਾ ਫਸਟ ਸਟਾਰਮ, ਵੀ ਇਹ ਕਿਹੜਾ ਸਟਾਰਮ, ਪਹਿਲਾ ਕੀ ਸਟਾਰਮ ਹੈ? ਟੈਂਸ਼ਨਸ ਬਿਟਵੀਨ ਸਿੱਖਸ ਐਂਡ ਦਾ ਇੰਡੀਅਨ ਗਵਰਨਮੈਂਟ ਵਿਲ ਗਰੋ ਅਗੇਨ ਕਿ ਜਿਵੇਂ ਪਹਿਲਾਂ ਮਤਲਬ ਇਹ ਹੈ ਕਿ 1980 ਜਿਵੇਂ ਸਿੱਧੀ ਟੱਕਰ ਸੀ, ਆਉਣ ਵਾਲੇ ਪੀਰੀਅਡ ਸਿੱਖਾਂ ਔਰ ਭਾਰਤ ਸਰਕਾਰ ਦੇ ਵਿਚਕਾਰ ਜਿਹੜੀਆਂ ਟੈਂਸ਼ਨਸ ਨੇ ਉਹ ਵਧਣਗੀਆਂ ਜੀ। ਇੰਡੀਆਜ਼ ਬੀਜੇਪੀ ਗਵਰਨਮੈਂਟ ਨੋਜ਼ ਦਾ ਪਾਵਰ ਆਫ ਦਾ ਡਾਇਸਪੋਰਾ। ਜਦੋਂ ਅਸੀਂ ਇੱਥੇ ਬੈਠ ਕੇ ਰਿਪੀਟਡਲੀ ਕਹਿੰਦੇ ਆ ਵੀ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ ਜੀ। ਜਿਵੇਂ ਜੂਇਸ਼ ਡਾਇਸਪੋਰਾ ਨੇ ਇਜ਼ਰਾਈਲ ਬਣਾਉਣ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ, ਇਸ ਤਰ੍ਹਾਂ 5 ਮਿਲੀਅਨ ਸਿੱਖ ਡਾਇਸਪੋਰਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਜਿਹੜਾ ਹੈ ਉਹ ਤਾਮੀਰ ਕਰੇਗਾ, ਲਿਬਰੇਟ ਕਰੇਗਾ ਆਪਣੀ ਹੋਮਲੈਂਡ ਨੂੰ। ਸੋ ਜ਼ਾਹਰ ਹੈ ਜੇ ਸਾਨੂੰ ਪਤਾ ਹੈ ਤੇ ਸਾਡੇ ਦੁਸ਼ਮਣ ਨੂੰ ਵੀ ਪਤਾ, ਔਰ ਸੰਨੀ ਹੁੰਦਲ ਬੜੀ ਇੰਟੈਲੀਜੈਂਟ ਪਹੁੰਚ ਦੇ ਨਾਲ ਇਸ ਗੱਲ ਨੂੰ ਸਮਝਦੇ ਨੇ ਕਿ ਇੰਡੀਆਜ਼ ਬੀਜੇਪੀ ਗਵਰਨਮੈਂਟ ਨੋਜ਼ ਦਾ ਪਾਵਰ ਆਫ ਦਾ ਡਾਇਸਪੋਰਾ ਜੀ। They knew it in 2002 when UK groups were exposed as sending money to fund hate. They learned more in 2003 when American charities helping the BJP were investigated. They saw its power when the diaspora lobbied to ban Narendra Modi from entering the UK and USA. They knew its power when they tapped British and American Gujaratis for money and for the 2014 elections. ਸੋ ਉਹਨਾਂ ਨੇ ਦੋਨੋਂ ਪਾਸੇ ਦੇ ਡਾਇਸਪੋਰਾ ਦੀ ਪਾਵਰ, ਸਿੱਖਾਂ ਦੀ ਵੀ ਗੱਲ ਕੀਤੀ ਕਿ ਕਿਵੇਂ ਮੋਦੀ ਦੇ ਉੱਤੇ ਪਾਬੰਦੀ ਲਵਾਈ ਜਿਹਦੇ ਕਰਕੇ ਉਹ ਯੂਕੇ ਜਾਂ ਅਮਰੀਕਾ ਨਹੀਂ ਸੀ ਆ ਸਕਿਆ। ਇਸੇ ਤਰ੍ਹਾਂ ਅਮਰੀਕਨ ਚੈਰਿਟੀਜ਼ ਨੇ ਦੇ ਵਿੱਚ ਜਿਹੜੀਆਂ ਬੀਜੇਪੀ ਦੀਆਂ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ, ਉਹ ਵੀ ਡਾਇਸਪੋਰਾ ਦੀ ਪਾਵਰ ਸੀ। ਔਰ ਫਿਰ ਗੁਜਰਾਤੀਆਂ ਦੀ ਪਾਵਰ ਦੀ ਉਹਨਾਂ ਨੇ ਗੱਲ ਕੀਤੀ ਕਿ ਕਿਵੇਂ ਉਹਨਾਂ ਨੇ ਨਰਿੰਦਰ ਮੋਦੀ ਦੀ 2014 ਦੀ ਚੋਣ ਦੇ ਲਈ ਫੰਡਿੰਗ ਔਰ ਬਾਅਦ ਦੇ ਵਿੱਚ ਲੌਬਿੰਗ ਅਸੀਂ ਇੱਥੇ ਵੀ ਦੇਖਿਆ ਟਾਈਮ ਸਕੁਏਅਰ 'ਚ, ਔਰ ਕਿਵੇਂ ਦੁਨੀਆ ਭਰ ਦੇ ਵਿੱਚ ਹੁਣ ਡਾਇਸਪੋਰਾ ਇੰਡੀਅਨਸ ਜਾਂ ਇੰਡੀਅਨਸ ਅਬਰੋਡ ਜਾਂ ਓਵਰਸੀਜ਼ ਇੰਡੀਅਨਸ ਜਾਂ NRI ਦਾ ਮਤਲਬ ਹੈ ਗੁਜਰਾਤੀ, ਉਹਦੇ 'ਚੋਂ ਈਵਨ ਤਾਮਿਲ ਤੇਲਗੂ ਵੀ ਕਾਊਂਟ ਨਹੀਂ ਹੁੰਦੇ ਕਿਉਂਕਿ ਪੂਰਾ ਖੁੱਲ੍ਹ ਕੇ ਜਿਹੜਾ ਡਾਇਸਪੋਰਾ ਗੁਜਰਾਤੀ ਹੈ ਉਹ RSS ਦੀ ਔਰ ਮੋਦੀ ਦੀ ਹਮਾਇਤ ਤੇ ਉਤਰੇ। ਸੋ ਨਰਿੰਦਰ ਮੋਦੀ ਨੋਜ਼ ਦੈਟ ਏ ਕਲੈਸ਼ ਵਿਦ ਸਿੱਖਸ ਅਬਰੋਡ ਇਜ਼ ਇਨਐਵਿਟੇਬਲ। ਮੋਦੀ ਸਮਝਦਾ ਹੈ ਕਿ ਬਾਹਰਲੇ ਸਿੱਖਾਂ ਨਾਲ ਹੁਣ ਜਿਹੜੀ ਟੱਕਰ ਹੈ ਉਹ ਰੋਕੀ ਨਹੀਂ ਜਾ, ਇਨਐਵਿਟੇਬਲ ਹੁੰਦਾ ਹੈ ਕਿ ਹੋਣੀ ਇਨਐਵਿਟੇਬਲ। The party has already whipped up hate against Muslims in UP, Bihar, Karnataka and Dalits and Christians for elections. ਕਿ already BJP ਨੇ UP, ਬਿਹਾਰ ਤੇ ਕਰਨਾਟਕਾ ਦੇ ਵਿੱਚ ਮੁਸਲਮਾਨਾਂ, ਦਲਿਤਾਂ ਤੇ ਈਸਾਈਆਂ ਦੇ ਖਿਲਾਫ ਅਸੀਂ ਕੱਲ ਦਿੱਲੀ ਦੇ ਆਰਚ ਬਿਸ਼ਪ ਦੀ ਗੱਲ ਕੀਤੀ ਕਿ ਕਿਵੇਂ ਉਹਦੀ ਇੱਕ ਨਾਰਮਲ ਸਰਕੂਲਰ ਕਿ ਭਾਈ ਪ੍ਰੇ ਕਰੋ, ਮੁਲਕ ਦੇ ਵਿੱਚ ਸੈਕੂਲਰਿਜ਼ਮ ਔਰ ਲੋਕਤੰਤਰ ਜਿਹੜਾ ਹੈ ਉਹ ਮਹਿਫੂਜ਼ ਰਹੇ, ਔਰ ਉਹਨਾਂ ਨੇ ਬਣਾਤਾ ਜੀ ਇਹ ਸਿਵਲ ਵਾਰ ਕਰਵਾ ਰਹੇ ਨੇ, ਵੈਟੀਕਨ ਇੰਟਰਫੀਅਰ ਕਰ ਰਿਹਾ, ਇਹ ਉਹ ਉਹਨਾਂ ਨੇ ਆਲਰੇਡੀ ਉਹਦੇ ਤੇ ਪਾਲਾਬੰਦੀ ਕਰ ਦਿੱਤੀ। ਵਾਈ ਸ਼ੁੱਡ ਦੇ ਸਪੇਅਰ ਸਿੱਖਸ ਕੁਐਸਚਨ ਮਾਰਕ ਕਿ ਵੀ ਜੇ ਉਹਨਾਂ ਨੇ ਦਲਿਤ, ਮੁਸਲਿਮ, ਕ੍ਰਿਸਚੀਅਨ ਟਾਰਗੇਟ ਕੀਤੇ ਨੇ, ਸਿੱਖਾਂ ਨੂੰ ਉਹ ਕਿਉਂ ਛੱਡਣ? ਦੇ ਵਾਂਟ ਟੂ ਵਿਨ ਇਲੈਕਸ਼ਨਸ ਇਨ ਪੰਜਾਬ ਟੂ, ਕਿ ਜੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਚੋਣਾਂ ਜਿੱਤਣੀਆਂ ਨੇ ਜਿਹੜੀਆਂ ਜਿੱਤਣੀਆਂ ਚਾਹੁੰਦੇ ਨੇ, ਸੋ ਜ਼ਾਹਰ ਹੈ ਵੀ ਸਿੱਖਾਂ ਨੇ ਤਾਂ ਵੋਟਾਂ ਪਾਉਣੀਆਂ ਨਹੀਂ ਹੈ, ਉਹ ਤਾਂ ਉਹਨਾਂ ਨੇ ਆਲਰੇਡੀ ਦੇਖ ਲਿਆ ਵੀ ਸਿਮੜਦੇ 2 ਸੀਟਾਂ ਤੇ ਆ ਗਏ ਨੇ। ਸੋ ਫਿਰ ਉਹ ਕਿਉਂ ਨਾ ਸਿੱਖਾਂ ਨੂੰ ਵੀ ਵਿੱਚ ਹੀ ਨਿਸ਼ਾਨੇ 'ਚ ਲੈਣ। ਆਈ ਨੋ ਇਟ ਸਾਊਂਡਸ ਏ ਲਿਟਲ ਬਿਟ ਪੈਰਾਨੋਇਡ except their script is already playing out in public. ਕਈਆਂ ਨੂੰ ਲੱਗੇਗਾ ਕਿ ਵੀ ਐਵੇਂ ਸਨਕੀ ਜਿਹੀਆਂ ਗੱਲਾਂ ਮਾਰ ਰਹੇ, ਪਰ ਆਲਰੇਡੀ ਜਿਹੜਾ ਇਸ ਸਕ੍ਰਿਪਟ ਦੇ ਉੱਤੇ ਸਿੱਖਾਂ ਦੀ ਦੁਸ਼ਮਣੀ ਸਿੱਖਾਂ ਨਾਲ ਉਸ ਦੇ ਉੱਤੇ ਉਹ ਕੰਮ ਕਰ ਰਹੇ ਨੇ ਜੀ। The BJP line is that Khalistani terrorists are targeting Hindus and being funded by Pakistan and Sikhs abroad. The evidence doesn't exist, but the narrative splits Sikhs and makes Hindu rally to the party. The Congress reaction in Punjab has been to look tougher by promising a bigger crackdown on Khalistanis. The overblown case around Jagtar Singh Johar looks like a prime example of this strategy. देखो बड़ी क्लीयरली जे बंदा अखां खुलियां रखे, दिमाग खुला रखे, ਤੁਹਾਨੂੰ ਗੇਮ ਸਮਝਦੇ ਆ ਕੋਈ ਮੁਸ਼ਕਲ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਬੀਜੇਪੀ ਦੀ ਲਾਈਨ ਹੈ ਉਹ ਇਹ ਹੈ ਕਿ ਖਾਲਿਸਤਾਨੀ ਦਹਿਸ਼ਤਗਰਦ ਜਿਹੜੇ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਨੇ,
ਇਹਨਾਂ ਨੂੰ ਪਾਕਿਸਤਾਨ ਔਰ ਬਾਹਰ ਬੈਠੇ ਸਿੱਖ ਜਿਹੜੇ ਨੇ ਫੰਡ ਦੇ ਰਹੇ ਨੇ। ਉਹਨੇ ਕਿਹਾ ਭਾਵੇਂ ਇਹਦੀ ਕੋਈ ਜਿਹੜੀ ਹੈ ਸਬੂਤ ਨਹੀਂ ਨੇ, ਪਰ ਇਹਦੇ ਨਾਲ ਉਹ ਸਿੱਖਾਂ ਨੂੰ ਵੀ ਡਿਵਾਈਡ ਕਰਦੇ ਨੇ ਆਪਸ 'ਚ, ਹਿੰਦੂ ਔਰ ਸਿੱਖਾਂ 'ਚ ਵੀ ਡਿਵੀਜ਼ਨ ਹੁੰਦੀ ਹੈ। ਔਰ ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚ ਉਹਨੂੰ ਵੀ ਪਤਾ ਹੈ ਵੀ ਹਿੰਦੂ ਬੀਜੇਪੀ ਵੱਲ ਜਾਣਗੇ ਇਸ ਤੇ, ਉਹ ਉਹਦੇ ਨਾਲੋਂ ਵੀ ਮੋਰ ਲਾਇਲ ਦੈਨ ਦਾ ਕਿੰਗ, ਜਿਵੇਂ ਹਿੰਦੂਤਵਾ ਸ਼ੋ ਬॉय ਕੈਪਟਨ ਅਮਰਿੰਦਰ ਬਣਿਆ ਹੋਇਆ ਜੀ, ਉਹ ਸਿੱਖਾਂ ਦੇ ਉੱਤੇ ਕ੍ਰੈਕਡਾਊਨ ਕਰ ਰਹੇ ਨੇ ਖਾਲਿਸਤਾਨੀ ਕਹਿ ਕੇ। ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਜੌਹਲ ਦਾ ਜਿਹੜਾ ਕੇਸ ਹੈ ਇੰਗਲੈਂਡ 'ਚ ਜਿਵੇਂ ਉਹਨੂੰ ਫਾਇਆ, ਇਹ ਆਪਣੇ ਆਪ ਦੇ ਵਿੱਚ ਇੱਕ ਇਹਦੀ ਐਗਜ਼ਾਮਪਲ ਹੈ ਜੀ। While the British media largely ignored India's silly claims, but the Canadian media did not, this effort by the Indian government is only going to intensify, and its aim will be to split the Sikh community। कि British media ਨੂੰ ਤਾਂ ਪਤਾ, ਗੋਰੇ ਤਾਂ ਸਮਝਦੇ ਨੇ ਵੀ ਉਹ ਤਾਂ ਬਾਹਮਣਾ ਦੇ ਰਾਜ ਕੀਤਾ ਇੰਡੀਅਨ ਸਬ ਕੰਟੀਨੈਂਟ ਤੇ ਉਹਨਾਂ ਨੇ 200 ਸਾਲ ਜੀ, ਲੇਕਿਨ ਕੈਨੇਡਾ 'ਚ ਕਿਉਂਕਿ ਇੱਕ ਵੱਖਰੀ ਕਿਸਮ ਦਾ ਕੰਜ਼ਰਵੇਟਿਜ਼ਮ ਹੈ ਆਲਰੇਡੀ, ਜਿਹੜੀ ਕੈਨੇਡੀਅਨ ਲਿਬਰਲ ਪਾਰਟੀ ਦਾ ਔਰ ਦੂਸਰਾ ਜਿਹੜਾ ਲਿਬਰਲ ਲਾਈਨ ਹੈ ਉਸ ਦੇ ਉੱਤੇ ਵੀ ਉਹ ਅੱਕੇ ਹੋਏ ਨੇ। ਸੋ ਉੱਥੇ ਜਿਹੜੇ ਕੰਜ਼ਰਵੇਟਿਵਸ ਨੇ ਉਹਨਾਂ ਨੇ ਹਿੰਦੂ ਤੋਂ ਵੀ ਕੰਜ਼ਰਵੇਟਿਵਸ ਦੇ ਨਾਲ ਹੈਂਡ ਜੁਆਇਨ ਕੀਤੇ ਨੇ। ਵਾਈ ਇਜ਼ ਦਿਸ ਸਡਨਲੀ ਅ ਬਿਗਰ ਇਸ਼ੂ ਨਾਓ, ਵੀ ਇੱਕਦਮ ਇਹ ਵੱਡਾ ਇਸ਼ੂ ਕਿਵੇਂ ਬਣ ਗਿਆ? ਪਹਿਲਾਂ ਉਹਨਾਂ ਨੇ ਕਿਹਾ while the British media largely ignored India's silly claims but the Canadian media didn't, this effort by the Indian government is only going to intensify and its aim will be to split the Sikh community। ਕਿ ਵੀ ਇਹ ਜਿਹੜਾ ਆਉਣ ਵਾਲੇ ਪੀਰੀਅਡ 'ਚ ਵੀ ਮੀਡੀਆ ਨੂੰ ਯੂਜ਼ ਕਰਕੇ ਕਮਿਊਨਿਟੀ ਨੂੰ ਵੰਡਣਾ, ਇਹ ਹੋਰ ਵੀ ਤੇਜ਼ ਹੋਏਗਾ। Why is this suddenly a bigger issue now? Because Modi's right-wing government is ruthless and its RSS arm has long wanted to absorb Sikhi in its fold। ਕਿ ਵੀ ਇਹ ਹੁਣ ਕਿਉਂ ਹੈ? ਕਿਉਂਕਿ ਇਹ ਬਿਲਕੁਲ ਜ਼ਾਲਮਾਨਾ ਅੰਦਾਜ਼ ਦੇ ਵਿੱਚ ਕੰਮ ਕਰਨ ਵਾਲੇ ਨੇ ਔਰ ਇਹਨਾਂ ਦਾ ਜਿਹੜਾ ਲੰਬੇ ਵਕਤ ਤੋਂ ਜਿਹੜੀ ਇਹਨਾਂ ਦੀ ਚਾਹਨ ਹੈ RSS ਦੀ ਸਿੱਖੀ ਨੂੰ ਹਿੰਦੂ ਫੋਲਡ ਦੇ ਵਿੱਚ ਜਜ਼ਬ ਕਰਨ ਦੀ ਹੈ। And because Canadian and British Sikhs have been thrust into political limelight since 2015, ਕਿ ਹੁਣ ਇਹ ਹੋਇਆ ਵੀ ਕੈਨੇਡਾ ਔਰ ਬ੍ਰਿਟਨ ਦੇ ਵਿੱਚ ਜਿਹੜੇ ਸਿੱਖ ਨੇ ਉਹ ਸਿਆਸੀ ਤੌਰ ਤੇ ਬੜੀ ਪ੍ਰਮੁਖਤਾ ਨਾਲ ਅੱਗੇ ਆਏ ਨੇ ਔਰ ਉਹਨਾਂ ਨੂੰ ਲੱਗਦਾ ਵੀ ਇਹ ਸਾਡਾ ਏਜੰਡਾ ਜਿਹੜਾ ਹੈ ਉਸ ਨੂੰ ਮਾਰ ਪੈ ਰਿਹਾ ਹੈ। ਇਹ ਪਹਿਲਾ ਉਹਨਾਂ ਨੇ ਸਟਾਰਮ ਕਿਹਾ। The second storm, more hostility and tension in the west। ਦੂਸਰਾ ਤੂਫਾਨ ਇਹ ਹੈ ਕਿ ਹੋਰ ਦੁਸ਼ਮਣੀ ਵਾਲਾ ਔਰ ਟੈਂਸ਼ਨ ਵਾਲਾ, ਖਿਚਾਅ ਵਾਲਾ ਮਾਹੌਲ ਵੈਸਟ ਦੇ ਵਿੱਚ। Canadian Sikhs are also facing increasing hostility because of this new limelight। Sikhs are a much larger proportion of the Canadian population, 500,000 out of 30 million, more than in UK, 500,000 out of 65 million, or the United States, 700,000 out of 325 million. And they are concentrated in certain cities in Canada, so they are more influential during elections। ਹਾਲਾਂ ਸਿੱਖ ਜਿੰਨੇ ਕਿ ਕੈਨੇਡਾ 'ਚ ਨੇ ਉਨੇ ਕਿ ਇੰਗਲੈਂਡ 'ਚ ਨੇ, ਅਮਰੀਕਾ 'ਚ ਥੋੜੇ ਵੱਧ ਇਹਨਾਂ ਨੇ ਕਿਹਾ, ਹਾਲਾਂ ਉਨੇ ਕੀ ਹੋਣਗੇ। ਲੇਕਿਨ ਕਿਉਂਕਿ ਕੈਨੇਡਾ ਦੀ ਕੁੱਲ ਆਬਾਦੀ ਜਿਹੜੀ ਹੈ ਉਹ 30 ਮਿਲੀਅਨ ਹੈ ਤੇ ਸਿੱਖ ਵੀ ਜਿਹੜੇ ਨੇ ਉਹ ਉਨੇ ਸ਼ਹਿਰਾਂ 'ਚ ਨੇ ਜਿੱਥੇ ਉਹਨਾਂ ਕੋਲ ਸਿਆਸੀ ਪਾਵਰ ਹੈ। ਇਸ ਲਈ ਅਮਰੀਕਾ ਦੇ ਵਿੱਚ ਤਾਂ ਅਸੀਂ ਪੋਲੀਟੀਕਲੀ ਕਿਤੇ ਵੀ ਨਹੀਂ ਲਾਈਕ ਕਰਦੇ ਜਦੋਂ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੀ ਗੱਲ ਹੈ। ਇੰਗਲੈਂਡ 'ਚ ਹੁਣ 2 MP ਸਿੱਖ ਬਣੇ ਨੇ, ਸੋ ਇਸ ਲਈ ਕੈਨੇਡਾ ਜ਼ਿਆਦਾ ਫੋਕਸ ਹੈ ਮੋਦੀ ਗਵਰਨਮੈਂਟ ਦਾ। ਬਟ ਦੇਅਰ ਆਰ ਐਡਿਡ ਕੰਪਲੀਕੇਸ਼ਨਸ ਫॉर ਸਿੱਖਸ ਜਸਟ ਲਾਈਕ ਮੁਸਲਿਮਸ ਫੇਸ। ਕਿ ਵੀ ਸਾਡੇ ਲਈ ਇਹਨਾਂ ਮੁਲਕਾਂ ਦੇ ਵਿੱਚ ਸਾਡੀ ਲੁੱਕ ਕਰਕੇ ਜਿਹੜੀਆਂ ਨੇ ਮੁਸਲਮਾਨਾਂ ਵਾਂਗ ਜਿਹੜੀਆਂ ਨੇ ਉਹ ਸਮੱਸਿਆਵਾਂ ਵੀ ਨੇ। ਫਸਟ, some leftists and liberals think Sikhs threaten secularism because they are visibly religious, unlike Catholics and Jews। This is a European attitude prominent in France and Quebec। It is why Jagmeet Singh faced some hostility in Quebec। It is an attitude Britain could also develop over time as most people drift away from religion। ਉਹਨਾਂ ਨੇ ਕਿਹਾ ਭਾਵੇਂ ਇਹਨਾਂ ਮੁਲਕਾਂ 'ਚ ਕੈਥੋਲਿਕ ਜਾਂ ਯਹੂਦੀ ਵੀ ਧਾਰਮਿਕ ਲੋਕ ਨੇ ਪਰ ਉਹ ਉਹਨਾਂ ਦੀ ਲੁੱਕ ਤੋਂ ਨਹੀਂ ਪਤਾ ਲੱਗਦਾ, ਅਸੀਂ ਤਾਂ ਨਜ਼ਰ ਆਉਂਦੇ ਹਾਂ। ਤੇ ਜਿਹੜੇ ਆਪਣੇ ਆਪ ਨੂੰ ਇਹ ਸੈਕੂਲਰ ਔਰ ਲਿਬਰਲ ਕਹਾਣ ਵਾਲੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਕਿ ਅੱਜ ਇੱਕ ਵੱਡਾ ਤਬਕਾ ਯੂਰਪ 'ਚ ਧਰਮ ਤੋਂ ਦੂਰ ਹੋ ਰਿਹਾ ਵੀ ਸਿੱਖਾਂ ਨੇ ਤਾਂ ਧਰਮ ਆਪਣੇ ਸਿਰ ਤੇ ਬੰਨਿਆ ਹੋਇਆ ਹੈ ਨਹੀਂ, ਜਾਂ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਆਪਣੇ ਸ਼ੋਲਡਰ ਨਾਲ ਬੰਨਿਆ ਹੋਇਆ, ਜਦੋਂ ਅਸੀਂ ਕੜਾ ਪਾਉਂਦੇ ਹਾਂ ਜਾਂ ਦੂਸਰਾ ਸਾਡੀ ਤਾਂ ਵਿਜ਼ਿਬਿਲਿਟੀ ਹੈ। ਸੋ ਇਹ ਵੀ ਇੱਕ ਵੱਡੀ ਪ੍ਰੋਬਲਮ ਹੈ ਔਰ ਇਹੀ ਕਾਰਨ ਹੈ ਕਿ ਫਰਾਂਸ ਹੋਏ ਜਾਂ ਕਿਊਬੈਕ ਹੋਏ, ਕਿਉਂਕਿ ਕਿਊਬੈਕ 'ਚ ਵੀ ਫ੍ਰੈਂਚ ਓਰੀਜਨ ਦੇ ਜ਼ਿਆਦਾ ਲੋਕ ਨੇ, ਵੀ ਜਗਮੀਤ ਸਿੰਘ ਨੂੰ ਵੀ ਪ੍ਰੋਬਲਮ ਆਈ। ਔਰ ਸੈਕੰਡਲੀ
The British and Canadian media have an inbuilt aversion to any political movement that talks about separatism because of Scotland and Quebec, which is what Khalistan sounds like to them. If they equate Sikh political activism with demanding Khalistan, they will naturally be hostile to it. Think I am exaggerating? Swaliya Nishan. The recent Canadian media coverage has led to protests like this below. Expect these people to grow. ਉਹਨਾਂ ਨੇ ਕਿਹਾ ਜੀ ਕੈਨੇਡਾ 'ਚ ਕਿਊਬੈਕ ਦੀ ਪ੍ਰੋਬਲਮ ਹੈ, ਇੰਗਲੈਂਡ 'ਚ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਹੈ। ਜਦੋਂ ਸਿੱਖ ਖਾਲਿਸਤਾਨ ਕਹਿੰਦੇ ਨੇ, ਜਿਹੜੇ ਇਹਨਾਂ ਦੇ ਕੰਜ਼ਰਵੇਟਿਵਸ ਨੇ ਉਹਨੂੰ ਲੱਗਦਾ ਵੀ ਇਹ ਤਾਂ ਇਹਨਾਂ ਵਾਂਗ ਹੀ ਮੁਲਕ ਤੋੜਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਥੱਲੇ ਇੱਕ ਪਿੱਛੇ ਪ੍ਰੋਟੈਸਟ ਕੈਨੇਡਾ 'ਚ ਹੋਇਆ ਜਿਹਦੇ 'ਚ ਕਿ ਕੰਜ਼ਰਵੇਟਿਵ ਗੋਰੇ ਸੀ, no Khalistan allowed in Canada, stop Sikh terrorism in Canada, ਇਹ ਸਾਰੇ ਜਿਹੜੇ ਨੇ ਇਹ ਉਹਨਾਂ ਨੇ ਉਹਦੇ ਸ਼ਾਰਟਸ ਦਿੱਤੇ ਨੇ ਪ੍ਰੋਟੈਸਟ ਦੇ। ਹੁਣ ਸੋ ਹਾਊ ਸ਼ੁੱਡ ਸਿੱਖਸ ਰਿਸਪੌਂਡ, ਹੀਅਰ ਆਰ ਸਮ ਆਫ ਮਾਈ ਸੁਜੈਸ਼ਨਸ ਇਨ ਬਰੀਫ। ਸੋ ਉਹਨਾਂ ਨੇ ਸਟਾਰਮਸ ਤੋਂ ਵਾਰਨ ਕਰਕੇ 3 ਸੁਝਾਅ ਉਹਨਾਂ ਨੇ ਮੁੱਖ ਤੌਰ ਦੇ ਉੱਤੇ ਦਿੱਤੇ ਨੇ ਕਿ ਜਿਹੜੇ ਸਿੱਖਾਂ ਨੂੰ ਕਰਨ ਦੀ ਲੋੜ ਹੈ। Canadian Sikhs are not complacent. They have faced a suspicious media for years, so they have advocacy groups such as World Sikh Organization. World Sikh Organization talks the language of human rights, and they have been building strong links with other communities for years. The Sikh coalition in the US has been doing the same. In contrast, British Sikh groups are not well mobilized, connected or resourced. The Sikh Press Association is one attempt at changing that, which I support, but British Sikhs are nowhere near ready for what is coming. Sikhs don't need more gurdwaras, they need think tanks, advocacy groups, research organizations, they need political action committees. The coming challenges we face cannot be overcome with guns or praying, but through our brains. So ਪਹਿਲਾਂ ਤਾਂ ਉਹਨਾਂ ਨੇ ਕੈਨੇਡਾ ਔਰ ਅਮਰੀਕਾ ਦੇ ਸਿੱਖਾਂ ਦੀ ਤਾਰੀਫ ਕੀਤੀ ਕਿ ਕੈਨੇਡਾ ਨੇ WSO ਵਰਗੀ ਆਰਗੇਨਾਈਜੇਸ਼ਨ ਡਿਵੈਲਪ ਕੀਤੀ, ਬਾਕੀ ਕਮਿਊਨਿਟੀਜ਼ ਨਾਲ ਕੰਮ ਕਰ ਰਹੀ ਹੈ। ਅਮਰੀਕਾ ਦੇ ਵਿੱਚ ਸਿੱਖ ਕੋਲੀਸ਼ਨ ਨੇ ਪੇਸ਼ਕਦਮੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਇੰਗਲੈਂਡ ਦੇ ਹਵਾਲੇ ਨਾਲ ਸਿੱਖ ਪ੍ਰੈਸ ਐਸੋਸੀਏਸ਼ਨ ਜ਼ਰੂਰ ਹੈ ਕੁਛ, ਲੇਕਿਨ ਇਹਨਾਂ ਨੂੰ ਕੁਛ ਕਰਨ ਦੀ ਲੋੜ ਹੈ। ਫਿਰ ਉਹਨਾਂ ਨੇ ਸਾਰੇ ਸਿੱਖਾਂ ਨੂੰ, ਡਾਇਸਪੋਰਾ ਵਾਲਿਆਂ ਨੂੰ ਐਡਵਾਈਸ ਕੀਤੀ ਕਿ ਹੁਣ ਤੁਹਾਨੂੰ ਗੁਰਦੁਆਰੇ ਬਹੁਤੇ ਬਣਾਉਣ ਦੀ ਲੋੜ ਨਹੀਂ, ਥਿੰਕ ਟੈਂਕ ਬਣਾਓ, ਐਡਵੋਕੇਸੀ ਗਰੁੱਪ ਬਣਾਓ, ਰਿਸਰਚ ਆਰਗੇਨਾਈਜੇਸ਼ਨਸ ਬਣਾਓ ਔਰ ਪੋਲੀਟੀਕਲ ਐਕਸ਼ਨ ਕਮੇਟੀਜ਼ ਜਿਵੇਂ ਸਿੱਖ ਕਾਕਸ ਜਿਹੜੀ ਹੈ, ਫਰੈਂਡਸ ਆਫ ਸਿੱਖ ਕਾਕਸ ਇੱਕ ਪੈਕ ਹੈ, ਪੋਲੀਟੀਕਲ ਐਕਸ਼ਨ ਕਮੇਟੀ ਹੈ, ਇਹਦੀ ਲੋੜ ਹੈ। the coming challenges we face cannot be overcome with guns, ਕਿ ਜਿਹੜੇ ਹੁਣ ਚੈਲੰਜ ਆ ਰਹੇ ਨੇ ਇਹ ਕੋਈ ਬੰਦੂਕਾਂ ਨਾਲ ਜਾਂ ਸਿਰਫ ਅਰਦਾਸਾਂ ਕਰਕੇ ਗੁਰਦੁਆਰੇ 'ਚ ਕਿ ਮਹਾਰਾਜ ਪੰਥ ਦੇ ਸਿਰ ਤੇ ਹੱਥ ਰੱਖੋ, ਇਹਦੇ ਨਾਲ ਨਹੀਂ। ਉਹਦੇ ਲਈ ਤੁਹਾਨੂੰ ਸਟ੍ਰੈਟਜੀ ਬਣਾਉਣੀ ਪਏਗੀ, ਬਟ ਥਰੂ ਆਵਰ ਬ੍ਰੇਨਸ, ਕਿ ਜਿਹੜਾ ਮਨ ਨੀਵਾ ਮੱਤ ਉੱਚੀ ਹੈ, ਮੱਤ ਉੱਚੀ ਜਿਹੜੀ ਹੈ ਉਹ ਬ੍ਰੇਨਸ ਦੀ ਗੱਲ ਹੈ, ਇੰਟੈਲੈਕਚੁਅਲ ਸੋਫਿਸਟੀਕੇਸ਼ਨ ਦੀ ਗੱਲ ਹੈ, ਉਹਦੇ ਇਸਤੇਮਾਲ ਕਰਨ ਦੀ ਲੋੜ ਹੈ। ਵੀ ਨੀਡ ਟੂ ਬਿਲਡ ਐਨ ਇਨਫਰਾਸਟਰਕਚਰ that is democratic, transparent and accountable. ਇਸ ਕਿਸਮ ਦਾ ਅਸੀਂ ਢਾਂਚਾ ਬਣਾਈਏ ਜਿਹੜਾ ਲੋਕਤੰਤਰੀ ਔਰ ਜਿਹੜਾ ਪਾਰਦਰਸ਼ੀ ਹੋਏ ਔਰ ਜਵਾਬਦੇਹ ਹੋਏ। We need to build institutions that can last, institutions that are representative of the gender and cultural diversity of our communities. We need organizations that will create the leaders of tomorrow. Every other significantly sized minority community in Britain has such organization except Sikhs. This has to change. ਉਹ ਇੰਗਲੈਂਡ 'ਚ ਬੈਠੇ ਨੇ, ਸੋ ਇੰਗਲੈਂਡ ਬਾਰੇ ਉਹਨਾਂ ਦਾ ਓਪੀਨੀਅਨ ਪੂਅਰ ਹੈ। ਉਹਨਾਂ ਨੇ ਕਿਹਾ ਕਿ ਵੀ ਸਾਨੂੰ ਇਹ ਇਨਫਰਾਸਟਰਕਚਰ ਬਣਾਉਣ ਦੀ ਲੋੜ ਹੈ, ਉਹ ਅਸੀਂ ਸਿਸਟਮ ਕ੍ਰੀਏਟ ਕਰੀਏ ਤਾਂ ਕਿ ਸਾਡੇ ਬੱਚੇ ਭਵਿੱਖ ਦੇ ਲੀਡਰ ਵੀ ਬਣਨ। ਔਰ ਬਾਕੀ ਕੌਮਾਂ ਨੇ ਇੰਗਲੈਂਡ 'ਚ ਇਹ ਕੁਛ ਬਣਾਇਆ ਹੋਇਆ, ਅਸੀਂ ਇਸ ਪਛੜੇ ਹੋਏ ਹਾਂ। ਫਿਰ ਉਹਨਾਂ ਨੇ ਜਕਾਰਾ ਮੂਵਮੈਂਟ ਅਮਰੀਕਾ ਦੇ ਜਿਹੜੇ ਨੇ ਉਹ ਸ਼ਾਟ ਦਿੱਤੇ ਨੇ। ਦੂਸਰਾ ਜਿਹੜਾ ਉਹਨਾਂ ਦਾ ਸੁਝਾਅ ਹੈ, ਸਿਕਸ ਨੀਡ ਟੂ ਗੈਟ ਮਚ ਬੈਟਰ ਐਟ ਇੰਟਰਨਲ ਡਿਸਐਗਰੀਮੈਂਟ। ਔਰ ਇਹ ਜਿਹੜਾ ਚੈਲੰਜ ਅੱਜ ਪੰਜਾਬ ਦੇ ਵਿੱਚ ਵੀ ਚੱਲ ਰਿਹਾ, ਅੱਜ ਵੀ ਤੁਸੀਂ ਮੁੱਖ ਖਬਰ ਦੇਖੋਗੇ ਕਿ ਜੀ ਢੱਡਰੀਆਂ ਵਾਲਿਆਂ ਨੇ ਕੀ ਕਿਹਾ, ਟਕਸਾਲ ਨੇ ਕੀ ਕਿਹਾ, ਕੈਪਟਨ ਅਮਰਿੰਦਰ ਨੇ ਕੀ ਕਿਹਾ। ਹੁਣ ਲੈ ਦੇ ਕੇ ਜਿਹੜੀ ਸਾਰੀ ਡਿਬੇਟ ਹੈ ਉਹ ਜਿਹੜੀਆਂ ਇਨਰ ਕੰਟਰਡਿਕਸ਼ਨਸ ਨੇ ਔਰ ਉਹਦੇ 'ਚ ਧਮਕੀਆਂ ਔਰ ਇੱਧਰ ਤੇ ਉੱਧਰ ਔਰ ਇਸ ਪਾਸੇ ਵੱਲ ਹੀ ਇਸ਼ਾਰਾ ਕੀਤਾ। ਔਰ ਅਸੀਂ ਸਮਝਦੇ ਹਾਂ ਇਸ ਤਰ੍ਹਾਂ ਰਿਪੀਟਡਲੀ ਕਿ ਵੀ ਇਹ ਸਾਰੀ ਜਿਹੜੀ ਹੈ ਡਾਇਵਰਸ਼ਨ ਹੋ ਰਹੀ ਹੈ ਔਰ ਅਸੀਂ ਮੁੜ ਕੇ ਇਸ ਕਿਸਮ ਦੇ ਮਾਹੌਲ 'ਚ ਐਂਡ ਹੋਵਾਂਗੇ। ਹਾਲਾਂਕਿ ਇਸਲਾਮ ਇੱਕ ਬਿਊਟੀਫੁਲ ਧਰਮ ਹੈ, ਪਰ ਇਨ ਦਾ ਐਂਡ ਜਦੋਂ ਸੁੰਨੀ ਸ਼ੀਆ ਦਾ ਰੌਲਾ ਆਉਂਦਾ ਹੈ ਉਹਨੂੰ ਕੋਈ ਵੀ ਡਿਫੈਂਡ ਨਹੀਂ ਕਰ ਸਕਦਾ। ਤੇ ਅਸੀਂ ਵੀ ਹੌਲੀ ਹੌਲੀ
ਉਸ ਡਾਇਰੈਕਸ਼ਨ ਵੱਲ ਹੀ ਜਾ ਰਹੇ ਜੀ। ਉਹਦੇ ਚ ਹਕੂਮਤਾਂ ਦੇ ਕੀ ਰੋਲ ਨੇ, ਏਜੰਸੀਆਂ ਦੇ ਕੀ ਰੋਲ ਨੇ, ਵੱਖਰਾ ਟੌਪਿਕ ਹੈ। ਬਿਲਕੁਲ ਲੇਕਿਨ ਇਹ ਦੇਖਣ ਦੀ ਲੋੜ ਹੈ Sikhs need to get much better at internal disagreement. I understand why many Sikhs worry about the Indian government, but this has also had a destructive impact on internal debate. ਉਹਦਾ destructive impact ਵੀ ਹੈ ਸਾਡੀ debate ਤੇ। ਜੀ A community that cannot have a vigorous and healthy disagreement becomes oppressive. It becomes stale and decayed. Sikhs cannot go down that path. ਕਿ ਜਿਹੜੀ ਕਮਿਊਨਿਟੀ ਜਿਹੜੀ ਹੈ ਉਹ ਵਿਚਾਰਾਂ ਦੇ ਇੱਕ ਦੂਜੇ ਨੂੰ ਨਹੀਂ ਸਹਿ ਸਕਦੀ, ਜੀ ਵਿਚਾਰ ਚਰਚਾ ਹੀ ਨਹੀਂ ਕਰ ਸਕਦੀ, ਉਹ ਸਮਾਂ ਪਾ ਕੇ ਜ਼ਾਲਮਾਨਾ ਅੰਦਾਜ਼ ਹੋਏਗਾ, ਧਮਕੀਆਂ ਭਰਿਆ, ਜੀ ਉਹਦੇ ਚੋਂ ਹੀ ਫਿਰ ਜਿਹੜੀ ਆ ਉਹ ਡਿਕੇ ਨਿਕਲਦੀ ਹੈ। ਔਰ ਵਿਚਾਰ ਜਿਹੜੀ ਹੈ ਇਹ ਸਿੱਖੀ ਦੀ ਪ੍ਰਮੁੱਖਤਾ ਹੈ। ਔਰ ਇਹ ਸਾਰੇ ਨੂੰ ਜਦੋਂ ਅਸੀਂ ਇਹ ਕਹਿੰਦੇ ਆ ਸਾਰਾ ਸਿੱਖੀ ਡਿਬੇਟ ਡਾਇਲੌਗ ਦੇ ਉੱਤੇ, ਜਦੋਂ ਸੰਤ ਮਿਲਿਆ ਕੁਝ ਸੁਣੀਆ ਕਹੀਏ, ਮਿਲਿਆ ਸੰਤ ਮਸ਼ਟ ਕਰ ਰਹੀ ਹੈ, ਜਬ ਲਗ ਦੁਨੀਆ ਰਹੀ ਹੈ, ਨਾਨਕ ਕਿਛ ਸੁਣੀਏ ਕਿਛ ਕਹੀਏ। ਕਹਿਣ ਤੋਂ ਪਹਿਲਾਂ ਸੁਣਨ ਦੀ ਗੱਲ ਹੈ। ਜੇ ਅਸੀਂ ਵਿਰੋਧ ਦੇ ਵਿਚਾਰ ਸੁਣ ਨਹੀਂ ਸਕਦੇ ਤੇ ਫਿਰ ਜ਼ਾਹਰ ਹੈ ਵੀ ਵਕਤ ਪਾ ਕੇ ਸਾਡੇ ਐਟੀਟਿਊਡ, ਸਾਡੀਆਂ ਸੰਸਥਾਵਾਂ ਆਟੋਕ੍ਰੈਟਿਕ ਹੋਣਗੀਆਂ, ਜਿਹੜੀਆਂ ਹੋ ਗਈਆਂ। ਅਸੀਂ ਗੁਰਦੁਆਰਾ ਕਮੇਟੀਆਂ ਹੋਣ, ਸਾਡੀਆਂ ਜਥੇਬੰਦੀਆਂ ਹੋਣ, ਜਦੋਂ ਕੋਈ ਵਿਰੋਧ ਦੀ ਆਵਾਜ਼ ਭਾਵੇਂ ਸਿਧਾਂਤਕ ਵੀ ਹੋਏ, ਉਹ ਸਮਝਦੇ ਨੇ ਵੀ ਮੇਰਾ ਵਿਰੋਧ ਕਰ ਰਿਹਾ, ਲਾਓ ਇਹਨੂੰ ਬਾਹਰ ਕੱਢੋ, ਇਸ ਦੀ ਪੱਗ ਲਾਓ। ਸੋ ਇਹ ਜਿਹੜਾ ਐਟੀਟਿਊਡ ਹੈ, ਔਰ ਇਹ ਮੈਂ ਪਿਛਲੇ 30 ਸਾਲ ਤੋਂ ਦੇਖ ਰਿਹਾ ਕਿ ਬਹੁਤ ਸਾਰੇ, ਹਾਲਾਂਕਿ ਠੀਕ ਹੈ ਅਸੀਂ ਸੈਂਸਿਟਿਵ ਹੈ, ਜਿਵੇਂ ਇਹਨੇ ਵੀ ਸੰਨੀ ਹੁੰਦਲ ਨੇ ਕਿਹਾ ਕਿ ਜਦੋਂ ਤੁਹਾਡੀ ਗਵਰਨਮੈਂਟ ਨਾਲ ਟੱਕਰ ਹੁੰਦੀ ਹੈ ਕਈ ਵਾਰੀ ਤੁਸੀਂ ਇੰਟਰਨਲ ਲੈਵਲ ਦੇ ਉੱਤੇ ਇਨਟੋਲਰੈਂਟ ਹੁੰਦੇ ਹੋ, ਬਟ ਲੌਂਗ ਟਰਮ ਇਹ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਏਗਾ ਜੇ ਅਸੀਂ ਵਿਰੋਧੀ ਵਿਚਾਰਾਂ ਨੂੰ ਸ਼ਾਇਸਤਗੀ ਦੇ ਤਰੀਕੇ ਦੇ ਨਾਲ ਸੁਣਨ ਦਾ ਵੱਲ ਵੀ ਨਹੀਂ ਰੱਖਦੇ ਹਾਂ ਔਰ ਉਹਨੂੰ ਅਸੀਂ ਟੋਲਰੇਟ ਵੀ ਨਹੀਂ ਕਰਦੇ। ਇਹ ਸਿੱਖ ਕਮਿਊਨਿਟੀ ਦੈਟ ਅਲਾਉਜ਼ disagreement is more unified than one where different views are suppressed. It sounds paradoxical, but it's true. We are a global community spread out all over the world, and we come into contact with different ideas, cultures, and people. Maintaining cohesion in coming generations won't be easy. It can only be done by accepting different views rather than trying to drive them out. I am not arguing for allowing alcohol and meat at ਗੁਰਦੁਆਰਾ। ਉਹਨੂੰ ਕਹਿੰਦੇ ਹੋਣਗੇ ਵੀ ਇਹ ਨਾ ਕੱਲ ਨੂੰ ਹੋਏ ਜੀ, ਇਹ ਵੀ ਵਿਚਾਰ ਹੈ। ਉਹ ਕਹਿੰਦੇ ਵੀ ਮੈਂ ਤਾਂ ਇਹ ਕਹਿ ਰਿਹਾ ਕਿ ਇੱਕ ਜਿਹੜਾ ਤੁਹਾਨੂੰ ਵਿਰੋਧੀ ਵਿਚਾਰ ਵੀ ਸੁਣਨ ਦਾ ਠਰਮਾ ਹੋਣਾ ਚਾਹੀਦਾ ਹੈ। ਔਰ ਕਮਿਊਨਿਟੀ ਦੇ ਵਿੱਚ ਜੇ ਕੁਝ ਮੁੱਦਿਆਂ ਦੇ ਉੱਤੇ ਵਿਚਾਰ ਭੇਦ ਵੀ ਨੇ, ਉਹਨਾਂ ਸਾਰਿਆਂ ਨੂੰ ਜਿਹੜਾ ਉਹ ਸਪੇਸ ਮਿਲਣਾ ਚਾਹੀਦਾ। ਫਿਰ ਉਹਨੇ ਕਿਹਾ ਕਿ ਵਾਈ ਆਈ ਡੂ ਮੀਨ ਬਾਈ ਦਿਸ, ਇਹਦਾ ਵਟ ਡੂ ਆਈ ਮੀਨ ਬਾਈ ਦਿਸ, ਇਹਦਾ ਕੀ ਮਤਲਬ? ਆਈ ਮੀਨ theological difference should not lead to someone's turban being knocked off at a gurdwara. It shouldn't mean that interfaith marriages get disrupted by threats. ਇਹ ਉਹਨਾਂ ਦਾ ਆਪਣਾ ਓਪੀਨੀਅਨ ਹੈ, ਮੈਂ ਇਸ ਤੇ ਨਹੀਂ ਕੁਝ ਕਹਿਣਾ ਚਾਹੁੰਦਾ, ਪਰ ਜ਼ਾਹਰ ਹੈ ਕਿ ਵੀ ਉਹਨਾਂ ਦਾ ਵੀ ਇਹ ਕਹਿਣਾ ਹੈ ਸੰਨੀ ਹੁੰਦਲ ਦਾ ਕਿ ਵੀ ਇਹ ਸਾਰਾ ਅਲਟੀਮੇਟਲੀ ਸਾਨੂੰ ਡਿਵਾਈਸਿਵ ਔਰ ਸਾਡੀ ਜਿਹੜੀ ਡਾਇਸਪੋਰਾ ਸਿੱਖਾਂ ਦੀ ਤਾਕਤ ਹੈ ਉਹਨੂੰ ਕਮਜ਼ੋਰ ਕਰਦਾ ਹੈ। I also mean we should tolerate views we may disagree or find offensive. Guru Tegh Bahadur gave up his life for the right of Hindus to practice their faith, even if the Mughal emperor found them offensive. The ninth Guru stood up for the free speech and freedom of religion. Why can't we? Yet Sikhs protested. ਇਹਦੇ 'ਚ ਵੀ ਅਸੀਂ ਸਹਿਮਤ ਨਹੀਂ ਹਾਂ। ਉਹਨਾਂ ਨੇ ਨਾਨਕ ਸ਼ਾਹ ਫਕੀਰ ਦੀ ਗੱਲ ਦੇ ਹਵਾਲੇ ਨਾਲ ਕਿਹਾ ਕਿ ਜੀ ਉਹਦੇ ਤੇ ਉਹਨਾਂ ਨੇ ਜਿਹੜੀ ਹੈ ਉਹ ਪ੍ਰੋਟੈਸਟ ਕੀਤਾ। ਮੈਂ ਸਮਝਦਾ ਹਾਂ ਵੀ ਜੇ ਕਿਸੇ ਦਾ ਇਹਨਾਂ ਦਾ ਹੱਕ ਹੈ, ਜੇ ਉਹਨਾਂ ਨੂੰ ਫਿਲਮ ਚੰਗੀ ਲੱਗੀ ਹੈ, ਪ੍ਰੋਟੈਸਟ ਕਰਨ ਦਾ ਵੀ ਹੱਕ ਹੈ। ਜੇ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹਾਂ, ਵਾਈ ਨਾਟ? ਹਾਂਜੀ, ਕਿਉਂਕਿ ਔਰ ਪੀਸਫੁਲ ਤਰੀਕੇ ਨਾਲ ਕੀਤਾ ਹੈ, ਕੋਈ ਸਿਨੇਮਾ ਨਹੀਂ ਸਾੜਿਆ ਸਿੱਖਾਂ ਨੇ, ਕੋਈ ਦੂਜਾ ਨਹੀਂ ਕੀਤਾ ਹੈ। ਸੋ ਸਾਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਦੁਸ਼ਮਣ ਦੇ ਨਾਲ RSS ਦੇ ਨਾਲ ਟੱਕਰ ਹੈ, ਇਹ ਕਿਸ ਡਾਇਰੈਕਸ਼ਨ 'ਚ ਲਿਜਾ ਸਕਦਾ। ਪਰ ਉਹਨੇ ਸੰਨੀ ਹੁੰਦਲ ਨੇ ਆਪਣੇ ਲਿਹਾਜ਼ ਨਾਲ ਇੱਕ ਆਪਣਾ ਵਿਊ ਦਿੱਤਾ ਜੀ। ਸਿੱਖਸ ਰੀਅਲੀ ਨੀਡ ਟੂ ਡਿਵੈਲਪ ਏ ਥਿਕਰ ਸਕਿਨ, ਕਿ ਜੀ ਚਮੜੀ ਸਿੱਖਾਂ ਦੀ ਮੋਟੀ ਹੋਣੀ ਚਾਹੀਦੀ। ਬਰਫੀ ਕਲਚਰ ਵਾਸ ਕ੍ਰਿਟਿਸਾਈਜ਼ਡ ਜਸਟ ਫॉर ਪਬਲਿਸ਼ਿੰਗ ਦਿਸ ਸਟੋਰੀ on how a disabled Sikh felt let down by slow Gurdwara. Since then, I have heard many more similar stories from other disabled Sikhs. Should their voices be silenced? Sikhs cannot have a healthy internal debate without a free exchange of views. उन्होंने अपना दुख दा फोड़ा भी दिखाया कि भी बर्फी कल्चर ने किसी डिसेबल्ड सिख की स्टोरी की थी कि गुरुद्वारे च उन्होंने नहीं अकोमोडेट किया, तो उन्होंने कहा जी इहदा क्रिटिसिज्म होया, तो बाकियां ने भी अपनी कहानी कही। पर मैं समझदा भी ये जिहड़ी डिबेट्स ने, कुछ इशूज़ ने
ਪਹਿਲਾਂ ਨਹੀਂ ਸਨ, ਹੁਣ ਨੇ। ਅੱਗੇ ਲਾਈਫ ਐਕਸਪੈਕਟੈਂਸੀ 40 45 50 ਸਾਲ ਤੇ ਸੀ ਜੀ, ਹੁਣ 60 ਸਾਲ ਤੋਂ ਬਾਅਦ 50% ਦੇ ਗੋਡੇ ਜਿਹੜੇ ਨੇ ਉਹ ਆਪਰੇਟ ਹੋਏ ਨੇ। ਜਿਹਦਾ ਗੋਡਾ ਆਪਰੇਟ ਹੋਇਆ ਚੌਂਕੜੀ ਮਾਰ ਨਹੀਂ ਸਕਦਾ। ਇਹ ਡਿਬੇਟਸ ਆਣੀਆਂ ਨੇ, ਲੰਗਰ ਦੇ ਮਾਮਲੇ 'ਚ ਆਇਆ, ਗੁਰਦੁਆਰਿਆਂ ਦੇ ਮੇਨ ਹਾਲ 'ਚ ਆਇਆ ਕਿ ਭਾਈ ਚਲੋ 2 ਬੈਂਚ ਰੱਖ ਲਓ, 4 ਰੱਖ ਲਓ, ਫਿਰ ਵਧਣ ਲੱਗ ਗਏ। ਹੁਣ ਜਿਉਂ-ਜਿਉਂ ਕੋਈ, ਔਰ ਇਹਦੇ 'ਚ ਕੋਈ ਹਰਜ਼ ਨਹੀਂ ਹੈ ਕਿ ਕਮਿਊਨਿਟੀ ਜਿਹੜੀ ਹੈ ਇਸ ਗੱਲ ਦਾ ਧਿਆਨ ਰੱਖਦੇ ਹੈ ਕਿ ਸਾਡੀ ਰਵਾਇਤ, ਸਾਡੀ ਮਰਿਆਦਾ ਵੀ ਕਾਇਮ ਰਹੇ ਜੀ। ਔਰ ਇਹ ਸਿੱਖੀ ਦੀ ਬਿਊਟੀ ਹੈ ਕਿ ਅਸੀਂ ਅਕਮੋਡੇਟਿਵ ਹੈ। ਕੋਈ ਵੀ ਜਿਹੜੀ ਚੇਂਜ ਹੈ, ਸਾਨੂੰ ਇਹ ਨਹੀਂ ਇੱਥੇ ਲੱਗਾ ਵੀ ਅਸੀਂ ਲੱਕੜਾਂ ਬਾਲ ਕੇ ਲੰਗਰ ਬਣਾਉਣਾ, ਅਸੀਂ ਗੈਸ ਵੀ ਯੂਜ਼ ਕਰਦੇ ਹਾਂ। ਲੇਟੈਸਟ ਜੇ ਮਸ਼ੀਨਾਂ ਆਈਆਂ, ਆਟਾ ਗੁੰਨਣ ਦੀਆਂ ਆਈਆਂ, ਸਾਰੀਆਂ ਸੀ ਜਿਹੜੇ ਉਹਨਾਂ ਦਾ ਇਸਤੇਮਾਲ। ਇਹ ਥੋੜੀ ਹੈ ਵੀ ਹੱਥੀ ਸੇਵਾ ਰੁਕ ਗਈ, ਅਜੇ ਵੀ ਸੇਵਾਦਾਰਾਂ ਦੀ ਜਿਹੜੇ ਸੇਵਾ ਕਰਨ। ਸੋ ਇਹ ਹੈਲਥੀ, ਪਰ ਇਹ ਮੈਂ ਵੀ ਮਹਿਸੂਸ ਕਰਦਾ ਵੀ ਈਵਨ ਅਸੀਂ ਅੰਦਰੂਨੀ ਹਲਕਿਆਂ ਦੇ ਵਿੱਚ ਵੀ ਆਪਣੀਆਂ ਜਥੇਬੰਦੀਆਂ 'ਚ ਵੀ ਬੈਠ ਕੇ ਵਿਚਾਰਾਂ ਦਾ ਇੱਕ ਇਮਾਨਦਾਰੀ ਨਾਲ ਨਹੀਂ। ਔਰ ਮੈਨੂੰ ਇੱਕ ਗੱਲ ਹੋਰ ਵੀ ਬੁਰੀ ਲੱਗਦੀ ਹੈ, ਮੈਂ ਹੁਣ ਸੰਨੀ ਹੁੰਦਲ ਦੇ ਹਵਾਲੇ ਨਾਲ ਆਪਣੀ ਵੀ ਗੱਲ ਕਹਿ ਦਿਆਂ, ਜਿਹਦੇ 'ਚ ਸਾਡੇ 90% ਗਾਲੀ ਗਲੋਚ ਕਰਦੇ ਨੇ। ਔਰ ਮੈਂ ਇਹ ਦੇਖਦਾ ਕਿ ਔਰ ਉਹਦੇ 'ਚ 5 ਕਕਾਰੀ ਰੂਪ ਵਾਲੇ, ਖਾਲਸਾ, ਸਿੱਖੀ ਸਰੂਪ, ਖਾਲਿਸਤਾਨੀ। ਮੈਨੂੰ ਲੱਗਦਾ ਕਿ ਵੀ ਇਹ ਅਸੀਂ ਕਿਹੜੀ ਗੁਰਬਾਣੀ ਪੜ੍ਹਦੇ। ਇੱਕ ਪਾਸੇ ਅਸੀਂ ਕਹਿੰਦੇ ਜੀ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹੋਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਇੱਕ ਸਿੱਖ ਦੇ ਮੂੰਹ ਤੋਂ ਗਾਲ ਜਿਹੜੀ ਹੈ ਵੈਸੇ ਹੀ ਜਿਹੜਾ ਉਹ ਬੇੜਾ ਗਰਕ ਕਰਦੀ ਹੈ ਸਾਰੇ ਉਸ ਕਨਸੈਪਟ ਦਾ ਹੀ। ਲੇਕਿਨ ਉਹਦੇ 'ਚ ਕਿਸੇ ਨੂੰ ਕਈ ਵਾਰੀ ਉਹ ਗੁਰਦੁਆਰੇ ਦੀ ਹਦੂਦ ਵੀ ਹੋਏ, ਕਿਸੇ ਨੂੰ ਕੋਈ ਸ਼ਰਮ ਨਹੀਂ ਹੁੰਦੀ ਕਿ ਉਹ ਆਪਣੇ ਮੂੰਹੋਂ ਕੀ ਕਹਿ ਰਹੇ। ਸੋ ਮਤਲਬ ਇਹ ਜਿਹੜਾ ਪਾਰਟ ਹੈ, ਡਿਸਐਗਰੀਮੈਂਟ ਤਾਂ ਹੈ ਹੀ ਹੈ, ਉਹ ਤਾਂ ਅਸੀਂ ਟੋਲਰੇਟ ਕਰਨ ਨੂੰ ਤਿਆਰ ਨਹੀਂ। ਲੇਕਿਨ ਅਸੀਂ ਸਾਰੇ ਹੀ ਜਿਹੜਾ ਡੈਕੋਰਮ ਹੈ ਉਸ ਨੂੰ ਵੀ ਭੁਲਾ ਦਿੰਨੇ। ਔਰ ਥਰਡ ਔਰ ਲਾਸਟ ਨੁਕਤਾ, ਔਰ ਵਕਤ ਵੀ ਕਾਫੀ ਇਸ 'ਚ ਲੱਗਾ, Sikhs have to better communicate with the outside world. ਬਾਹਰਲੇ ਸੰਸਾਰ ਨਾਲ ਚੰਗੀ communication. It's worth emphasizing again how little the outside world knows about Sikhs. Changing this had become my brother Jagraj Singh's mission. He made videos in Spanish, Chinese and other languages so people would hear what Sikhi was about in their language. ਜਗਰਾਜ ਸਿੰਘ ਜਿਨ੍ਹਾਂ ਨੇ ਕਾਫੀ ਇਸ ਪਾਸੇ ਸੇਵਾ ਕੀਤੀ, ਪਿੱਛੇ ਕੈਂਸਰ ਦੇ ਨਾਲ ਚੜ੍ਹਾਈ ਕਰ ਗਏ ਨੇ, ਉਹਨਾਂ ਨੇ ਕਿਹਾ ਵੀ ਕਿਵੇਂ ਉਹਨਾਂ ਨੇ ਸਪੈਨਿਸ਼, ਚਾਈਨੀਜ਼, ਦੂਸਰੀਆਂ ਲੈਂਗੁਏਜਸ ਦਾ ਵੀ ਇਸਤੇਮਾਲ ਕਰਕੇ ਇੰਟਰੈਕਟ ਕੀਤਾ ਹੈ। Sikhs have to do the same with English and we have to get better at communicating that through the media. That doesn't mean issuing more press releases. It means talking to people in a language they understand. कि जिस ज़बान को समझते हैं, कल प्रेस रिलीज़ां ते जोर ना होए। Politically this means our language has to become universal. Human rights, not just Sikh rights. We have to stand with other minority groups when they are attacked, build solidarity. ये बिल्कुल ठीक है। ਅਸੀਂ ਕਹਿੰਦੇ ਸਾਡੇ ਨਾਲ ਇੰਨਾ ਕੁਝ ਹੋਇਆ, ਹੋਰ ਸਾਡੇ ਲਈ ਕੋਈ ਨਹੀਂ ਬੋਲਦਾ। ਅਸੀਂ ਸਮਝਦੇ ਹਾਂ ਵੀ ਸਿਰਫ ਸਾਡੇ ਨਾਲ ਹੀ ਹੋਇਆ ਜਾਂ ਹੋ ਰਿਹਾ। ਅਸੀਂ ਕਦੇ ਬਾਹਰ ਨਿਕਲ ਕੇ ਅਫਰੀਕਨ ਅਮਰੀਕਨਸ ਦਾ ਇਸ਼ੂ ਹੋਏ, ਵਾਲ ਹੁਣ ਬਣਾਉਣ ਦਾ ਇਸ਼ੂ ਹੈ, ਜਿਸ ਕਿਸਮ ਦਾ ਕਿੰਨੇ ਸਿੱਖ ਪੱਗਾਂ ਵਾਲੇ ਤੁਹਾਨੂੰ ਨਜ਼ਰ ਆਣਗੇ ਦੂਸਰੇ ਕਾਜ਼ਸ ਦੇ ਵਿੱਚ ਜਾਂ ਦੂਸਰੀਆਂ ਸਟਰਗਲ ਦੇ ਵਿੱਚ, ਤੇ ਜੇ ਤੁਸੀਂ ਦੂਸਰਿਆਂ ਦੇ ਨਹੀਂ ਜਾਓਗੇ ਤੁਹਾਡੇ ਕੌਣ ਆਏਗਾ। ਸੋ ਇਹ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਸਾਨੂੰ ਆਪਣਾ ਇਕੱਲਾ ਸਿੱਖ ਰਾਈਟਸ ਤੱਕ ਹੀ ਮਹਿਦੂਦ ਰਹਿਣ ਦੀ ਗੱਲ ਨਹੀਂ ਹੈ। ਹਿਊਮਨ ਰਾਈਟਸ ਉਹ ਵੀ ਅਸੀਂ ਗੁਰਦੁਆਰਿਆਂ 'ਚ ਕਹਿੰਦੇ ਹਿਊਮਨ, ਬਾਹਰ ਨਿਕਲ ਕੇ ਨਹੀਂ ਖਲੋਵਾਂਗੇ ਉਹਨਾਂ ਦੇ ਨਾਲ। ਔਰ ਅਸੀਂ ਟਰਾਈ ਕੀਤਾ ਡਿਫਰੈਂਟ ਮੌਕਿਆਂ ਦੇ ਉੱਤੇ, ਬਹੁਤ ਔਖਾ ਹੋ ਜਾਂਦਾ ਹੈ। ਬਹੁਤਿਆਂ ਨੂੰ ਲੱਗਦਾ ਜੀ ਇਹ ਕਿਹੜਾ ਸਿੱਖ ਇਸ਼ੂ ਹੈ, ਔਰ ਇਹ ਨਹੀਂ ਸਮਝਦੇ ਵੀ ਜੇ ਅਸੀਂ ਬਾਕੀਆਂ ਦੇ ਨਾਲ ਜੁਆਇਨ ਕਰਾਂਗੇ ਕੱਲ ਨੂੰ ਸਾਡੇ ਇਸ਼ੂ ਲਈ ਉਖਰੋਣਗੇ। We also have to stop being hostile towards the Western media and see it as a necessary channel of communication, even if we cannot control it. Some of the bad coverage Sikhs get could be improved merely through better media communications and less hostility. ਕਿ ਅਸੀਂ ਬਹੁਤ ਵਾਰੀ ਵੈਸਟਰਨ ਮੀਡੀਆ ਨੂੰ ਵੀ ਗਾਲੀ ਗਲੋਚ ਕਰਦੇ ਹਾਂ, ਭਾਵੇਂ ਨੈਗੇਟਿਵ ਵੀ ਹੁੰਦਾ ਹੈ, ਪਰ ਜੇ ਅਸੀਂ ਕਮਿਊਨੀਕੇਟ ਕਰਾਂਗੇ ਤਾਂ ਬੈਟਰ ਉਸ ਚੋਂ ਕੱਢ ਸਕਾਂਗੇ। ਔਰ ਜਿਵੇਂ ਪਿਛਲੇ ਦਿਨਾਂ 'ਚ CNN ਨੇ ਕੀਤੀ ਸਟੋਰੀ ਪੋਜ਼ਿਟਿਵ, ਜਿਹਦੇ 'ਚ ਬੇਟਾ ਹਰਪ੍ਰੀਤ ਸਿੰਘ, ਉਹਨਾਂ ਦਾ ਬੇਟਾ ਦਿਲਜ਼ਫਰ ਸਿੰਘ, ਉਹਨਾਂ ਸਾਰਿਆਂ ਦੇ ਇੰਟਰਵਿਊ, ਔਰ ਉਹ ਦੁਨੀਆ ਦੇ ਵਿੱਚ ਵਰਲਡ ਵਾਈਡ ਵਾਚ ਹੋਇਆ। CNN 'ਚ ਰਿਪੀਟ ਵੀ ਕੀਤਾ ਉਹਨਾਂ ਨੇ। ਸੋ ਇਹ ਹੈ ਜਦੋਂ ਤੁਸੀਂ ਔਰ ਲਾਸਟ ਉਹਨਾਂ ਨੇ ਕਿਹਾ ਲਾਸਟਲੀ, I have no intention of becoming a media spokesperson for the Sikh community. I genuinely don't. I am a firm believer that lots of Sikh voices should be represented in the mainstream, even if they disagree with each other. But I do support Sikh politicization. ਇਹ ਬੜੀ ਇਮਾਨਦਾਰੀ ਨਾਲ ਕਿਹਾ। ਅਸੀਂ ਬਹੁਤ ਵਾਰੀ ਧਾਰਮਿਕ ਜੀ ਸਾਡਾ ਤਾਂ ਕੁਝ ਨਹੀਂ ਬਣਦਾ ਕਿਉਂਕਿ ਅਸੀਂ ਚੰਗੇ ਸਿੱਖ ਨਹੀਂ ਹੈਗੇ, ਜਿਹੜੀ ਗੱਲ
ਐਮਫੇਸਾਈਜ਼ ਹੈ ਜੀ ਕਿ ਅਲਟੀਮੇਟਲੀ ਸਾਨੂੰ ਪੋਲੀਟੀਕਲ ਫੀਲਡ ਉੱਪਰ ਵੀ ਪੋਲੀਟੀਕਲ ਐਕਸ਼ਨ ਕਮੇਟੀਜ਼ ਦੀ ਗੱਲ ਆਈ ਸੀ, ਪੋਲੀਟੀਕਲ ਫੀਲਡ ਨੂੰ ਜੁਆਇਨ ਕਰਨ ਦੀ ਲੋੜ ਹੈ। ਆਵਰ ਕਮਿਟੀ ਹੈਜ਼ ਬਿਕਮ ਟੂ obsessed with money and success rather than wielding our power and using our brains and knowledge for the good of the world। ਅਸੀਂ ਆਪਣਾ ਬ੍ਰੇਨ ਨੌਲੇਜ ਬਾਹਰ ਦੇਣ ਦੀ ਥਾਂ ਇਸੇ ਤੇ ਹੀ $1 ਮਿਲੀਅਨ ਦਾ ਘਰ, 2 ਮਿਲੀਅਨ ਦਾ ਗੱਡੀ, ਉਸ ਤੋਂ ਵੱਡੀ ਪਿੰਡ ਜਾ ਕੇ ਸਾਥੀਆਂ ਨਾਲ ਵਾਲਿਆਂ ਦੀ ਜ਼ਮੀਨ ਵੀ ਖਰੀਦ ਲਓ ਕਿ ਜੀ ਆ ਗਏ ਅਸੀਂ, ਹੁਣ ਉਹ ਨਹੀਂ ਰਹੇ ਅਸੀਂ। ਜੀ ਜਸਟ ਬਿਫੋਰ ਹੀ ਫੈਲ ਡੀਪਲੀ ਇਲ, ਜਗਰਾਜ ਸਿੰਘ ਸੈਡ ਸਮਥਿੰਗ ਇੰਪੋਰਟੈਂਟ। ਉਹਨਾਂ ਨੇ ਜਗਰਾਜ ਸਿੰਘ ਨੂੰ ਫਿਰ ਕੋਟ ਕੀਤਾ, ਉਹਨਾਂ ਨੇ ਮਾਈ ਬ੍ਰਦਰ ਕਿਹਾ, ਵੀ ਸ਼ਾਇਦ ਸਿੱਖ ਦੇ ਨਾਤੇ ਆ ਜਾਂ ਵਾਕਈ ਉਹਨਾਂ ਦੇ ਸਕੇ ਭਾਈ ਨੇ, ਇਹ ਮੈਨੂੰ ਨਹੀਂ ਪਤਾ ਹੈ, ਪਰ ਉਹਨਾਂ ਨੇ ਸਮਥਿੰਗ ਇੰਪੋਰਟੈਂਟ ਜਿਹੜੀ ਗੱਲ ਕਹੀ ਉਹਦੇ ਨਾਲ ਉਹਨਾਂ ਨੇ ਇਸ ਆਰਟੀਕਲ ਨੂੰ ਸੰਕੋਚਿਆ। ਜੀ ਗੁਰੂ ਸਾਹਿਬ ਹੈਜ਼ ਟੋਲਡ ਅਸ ਵੇਅਰ ਐਵਰ ਵੀ ਆਰ, take hold of power and change. For whom? Change not for our benefit, but working for the benefit of everyone, giving food, giving justice to everyone. Sikhs are the ones who are willing to put their lives on line to give other people freedom. ਇਹ ਬਹੁਤ ਖੂਬਸੂਰਤ ਜਿਹੜੇ ਨੇ ਉਹਨਾਂ ਦੇ ਇਹ ਕੋਟ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਭਾਈ ਪਾਵਰ ਲਓ ਚੇਂਜ ਦੇ ਲਈ, ਤਬਦੀਲੀ ਲਈ। ਤਬਦੀਲੀ ਕਿਹਦੇ ਲਈ? ਸਿਰਫ ਆਪਣੇ ਫਾਇਦੇ ਲਈ ਨਹੀਂ, ਦੂਸਰਿਆਂ ਦੇ ਫਾਇਦੇ ਲਈ। ਦੂਸਰਿਆਂ ਨੂੰ, ਭੁੱਖੇ ਨੂੰ ਅਨਾਜ ਦਿਓ, ਜਿਹਦੇ ਨੂੰ ਇਨਸਾਫ ਨਹੀਂ ਮਿਲਿਆ ਉਹਨੂੰ ਇਨਸਾਫ ਲੈ ਕੇ ਦਿਓ। ਔਰ ਸਿੱਖ ਜਿਹੜੇ ਨੇ ਉਹ ਕੌਮ ਗੁਰੂ ਨੇ ਸਾਜੀ ਹੈ ਜਿਹੜੀ ਦੂਸਰਿਆਂ ਦੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਨੂੰ ਤਿਆਰ ਰਹਿੰਦੀ ਹੈ, ਦੂਸਰਿਆਂ ਦੀ ਫਰੀडम ਲਈ ਵੀ ਜਿਹੜਾ ਸਿੱਖ ਲਾਈਨ ਤੇ ਜਾਏ। ਆਈ ਬਿਲੀਵ ਇਟਸ ਟਾਈਮ ਵੀ ਪੇਡ ਮੋਰ ਅਟੈਂਸ਼ਨ ਟੂ ਦੈਟ ਗੋਲ। ਸੋ ਬਿਊਟੀਫੁਲ ਆਰਟੀਕਲ, ਵੈਰੀ ਗੁੱਡ, ਵੈਰੀ ਨਾਈਸ। ਇਹਨਾਂ ਦਾ ਸੰਨੀ ਹੁੰਦਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਨਾਲੇ ਤੁਹਾਡਾ ਵੀ ਕਰਦੇ ਹਾਂ ਕਿ ਤੁਸੀਂ ਇਹ ਲਿਖ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਨਾਲ ਆਪਣੇ ਵਿਊਅਰਸ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਮਨੁੱਖੀ ਹੱਕਾਂ ਦਾ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।